अस्सलाम वालेकुम, सत श्री अकाल, प्रणाम जी। एक पिंड पंजाब दा चैनल की टीम अज पहुंची है जी। ਚੱਕ नंबर 98 ਜੀਂਬੇ ਕੁਲੀ, तहसील ਗੋਜਰਾ, ਜ਼ਿਲ੍ਹਾ ਟੋਭਾ ਟੇਕ ਸਿੰਘ। ਇਸ ਪਿੰਡ ਦੇ ਵਿੱਚ ਜੀ ਸਾਡੀ ਇੱਕ ਅੰਮਾ ਜੀ ਦੇ ਨਾਲ ਮੁਲਾਕਾਤ ਆ, ਜਿਹੜੇ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਉੱਠ ਕੇ ਆਏ ਆ। ਨਿਆਮਤ ਬੀਬੀ ਇਹਨਾਂ ਦਾ ਨਾਂ ਆ ਜੀ। ਤੇ ਬਾਕੀ ਆਪਾਂ ਗੱਲਾਂ ਬਾਤਾਂ ਇਹਨਾਂ ਕੋਲੋਂ ਪੁੱਛਦੇ ਹਾਂ ਜੀ। ਇਹਨਾਂ ਦੀ ਤਹਿਸੀਲ ਕਿਹੜੀ ਸੀ, ਇਹਨਾਂ ਦਾ ਡਾਕਖਾਨਾ ਇਹਨਾਂ ਨੂੰ ਕਿਹੜਾ ਲੱਗਦਾ ਸੀ, ਤੇ ਬਾਕੀ ਇਹਨਾਂ ਦੇ ਪਿੰਡ ਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲ ਪੁੱਛਦੇ। ਅਸਲਾਮ ਵਾਲੇਕੁਮ ਆ ਜੀ। ਸਲਾਮੁਅਲੈਕਮ। सलामकुम। ਤੁਸੀਂ ਵਾਲੇਕਮ ਸਲਾਮ ਕਹਿਣਾ। वालेकुम सलाम। ਮਾਂ ਜੀ ਕੀ ਹਾਲ ਚਾਲ ਆ? शुक्र है अल्लाह दा। ਆਪਣਾ ਨਾਂ ਤਾਂ ਹੈਗਾ ਨਿਆਮਤ ਬੀਬੀ। ਆਪਣੇ नियामत भी ਵਾਲਦ ਸਾਹਿਬ ਦਾ ਕੀ ਨਾਂ ਸੀ ਤੁਹਾਡੇ ਬਜ਼ੁਰਗਾਂ ਦਾ? ਬਲਾਲ ਇੱਥੇ ਬੈਠੂਗਾ ਤਾਂ ਫਿਰ ਗੱਲ ਸਵੇਰ ਦੀ ਨਾ ਤੋਂ ਘਰੋਂ ਆਈ, ਉਹ ਕਹਿੰਦੀਆਂ ਸਾਡੇ ਤਾਂ ਕੋਈ ਪੜਾਉਣਾ ਨਹੀਂ ਆਉਣਾ। ਹੁਣ ਇੱਧਰ ਆਉਣੀ ਸੀ, ਮੈਂ ਇੱਧਰ ਦਾ ਦੱਸਿਆ ਤੈਨੂੰ, ਸੁਣਿਆ ਨਹੀਂ ਤੂੰ ਐਨਾ ਕਾਹਨੂੰ ਕਹਿ ਕੇ ਆਇਆ ਕੁੱਤੇ ਰਾਮ ਦਿਆ। ਅੱਛਾ ਸਵੇਰ ਦੀ ਮੈਂ ਜਲੀਲ ਹੋ ਗਈ। ਆਪਣੇ ਹੋਣੇ ਸੀਗੇ ਇੰਡੀਆ ਤੋਂ ਆਏ ਇੰਡੀਆ ਦੇ ਦੇਸ਼ ਤੋਂ, ਇਹ ਦੇਸ਼ ਦੇ ਆ ਦੇਸ਼ ਤੋਂ ਹਿੰਦੁਸਤਾਨੋਂ ਆਏ ਆ, ਇਹਨਾਂ ਨੇ ਤੇ ਪੁੱਛਣੀਆਂ ਜਾ ਗੱਲਾਂ। ਬੈ ਰਾਮ ਦੇ ਝੂਠ ਬੋਲਣਾ, ਮੈਂ ਨਹੀਂ ਤੇਰੇ ਸਾਥ ਮੰਨਣਾ। ਇੱਥੇ ਹੀ ਆਏ ਆ, ਉਹ ਕਹਿੰਦੇ ਸਾਡੇ ਕੋਈ ਪੜਾਉਣਾ ਉੱਧਰ ਵੀ ਇੱਧਰ ਆਉਣਾ ਸੀ ਨੰਬਰ ਵਾਲ। ਤੇ ਜਾ ਬੇ। ਮੈਂ ਸਵੇਰ ਦੀ ਉੱਥੇ ਹਾਂ ਮਾਂ, ਉੱਥੇ ਜਾਣੀਆਂ ਗੱਲਾਂ ਹੁਣ ਡਾਇਰੈਕਟ। ਘਰ ਚਲੀ ਗਈ ਸੀ। ਆ ਗਾਲਾਂ ਕੱਢਦੀਆਂ, ਇਹ ਵੀ ਉੱਥੇ ਜਾਣੀਆਂ। ਉਹ ਕਹਿੰਦੀ ਤੈਨੂੰ ਕੌਣ ਕਹਿ ਕੇ ਆਇਆ? ਮੈਂ ਕਿਹਾ ਬੁਲਾ। ਮੈਂ ਹੀ ਗਿਆ ਸੀ, ਮੈਂ ਹੀ ਇੱਧਰੇ ਆਉਣੇ ਆ। ਹੁਣ ਤੈਨੂੰ ਪਤਾ ਹੋ ਮੇਲੇ ਤੇ ਪਠੀਆਂ ਤੂੰ ਖਾਂਦੀ ਨਹੀਂ ਆ। 95 ਸਾਲ ਹੋ ਗਏ, ਨਾਮ ਹੀ ਭੁੱਲ ਗਿਆ। ਰਜਾਕ ਰਜਾਕ ਹਾਂ ਤੁਹਾਡੇ ਅੱਬੇ ਦਾ ਕੀ ਨਾਂ ਸੀ? ਬੇਬੇ ਦਾ ਕੀ ਨਾਂ ਸੀ? ਬਸ ਬਾਬਾ ਲੱਤਾਂ ਥੱਲੇ ਕਰ ਲਾ। ਉਹ ਨਹੀਂ ਚੰਗਾ ਇਦਾਂ ਨਹੀਂ ਇਦਾਂ ਨਹੀਂ ਅੱਛਾ ਲੱਗਦਾ, ਥੱਲੇ ਕਰ ਲਾ। ਨਮਾਜ਼ ਪੜ੍ਹਨੀ ਆ ਇਦਾਂ ਠੀਕ ਹੈ ਜੀ। ਵੀ ਸੀਟ ਤੇ ਨਹੀਂ ਗਿਆ। ਮੈਨੂੰ ਪੂਰੀ ਦੁਨੀਆ ਨੇ ਦੇਖਣਾ ਗੱਲਾਂ। अस्सलाम वालेकुम, सत श्री अकाल, प्रणाम जी। एक पिंड पंजाब दा चैनल की टीम पहुंची है जी ਚੱਕ नंबर 94 ਜੀਂਬੇ ਗੁਲੇ ਲਾਲਾ ਦੇ ਵਿੱਚ। ਉਹ ਕੰਬਖਤੋ ਲੈਟ ਤਾਂ ਬਾੜ ਲਓ। अस्सलाम वालेकुम जी। ਵਾਲੇਕੁਮ ਸਲਾਮ। ਚੱਲਦੀ ਹੈ ਖੈਰ ਨਾਲ ਚੱਲੀ ਤੇ ਪਰ ਆਡੀਓ ਲਾਈ ਲੈਣੀ ਤੇ ਸ਼ੁਰੂ ਕਰੋ। अस्सलाम वालेकुम बाबा जी। ਵਾਲੇਕੁਮ ਸਲਾਮ ਜੀ। की हाल चाल है जी? ਅੱਲਾ ਦਾ ਸ਼ੁਕਰ ਹੈ। ਮਾੜਾ ਜਿਹਾ ਦਰਸ਼ਨ ਇੱਧਰ ਕਰਾਓ। ਹਾਂਜੀ ਅੱਛਾ, ਐਦਾਂ ਗੱਲ ਕਰਦੇ ਹਾਂ ਆਪਾਂ, ਤੇ ਬਿਲਕੁਲ ਪਰੇਸ਼ਾਨ ਹੋ ਤੁਸੀਂ, ਥੋੜਾ ਜਿਹਾ ਝੁਕਾਓ ਇੱਧਰ ਨੂੰ ਰੱਖੋ, ਪਰਲੇ ਬੰਨੇ ਨੂੰ ਕਾਂਟ ਸੂਤੇ ਜਿਹੇ ਹੋਏ ਆ। ਠੀਕ ਆ, ਹਾਂ ਸਿੱਧੇ ਹੋ ਜਾਂਦੇ ਆ। ਹਾਂ, ਸਿੱਧੇ ਹੋਵੋ, ਸਿੱਧੇ ਹੋਏ ਗੱਲ ਬਣਨੀ ਹੈ। ਨੱਥੂ ਹਾਂ ਤੁਸੀਂ ਫੇਰ ਪਰੇ ਨੂੰ ਹੋ ਗਏ, ਥੋੜਾ ਜਿਹਾ ਚੂਲ ਆਇਆ ਨੂੰ ਕਰੋ ਨਾ। ਨਹੀਂ ਨਹੀਂ, ਆਪ ਪਹਿਲੇ ਪਾਣੀ ਪਿਲਾਓ ਉਹਨਾਂ ਨੂੰ। ਨਹੀਂ ਪਾਣੀ ਪੀ ਲੈਣੇ, ਕੋਈ ਨਹੀਂ। ਨਹੀਂ ਪਾਣੀ ਨਹੀਂ ਪੀਣਾ। ਅੱਛਾ ਬਾਬਾ ਜੀ, ਇਸ ਪਿੰਡ ਦੇ ਵਿੱਚ ਸਾਨੂੰ ਦੱਸੋ ਵੀ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ? ਇਸ ਪਿੰਡ ਦੇ ਵਿੱਚ ਜੀ ਰਾਜਪੂਤ ਇੱਕ, ਅੱਛਾ ਜੀ। ਗੁੱਜਰ ਦੋ। ਗੁੱਜਰਾਂ ਦੇ ਘਰ ਕਿੰਨੇ ਕਾ? ਗੁੱਜਰਾਂ ਦੇ ਚੌਖੇ ਘਰ ਆ ਜੀ। ਅੱਛਾ। ਡੋਗਰ, ਡੋਗਰ, ਰਾਈ, ਰਾਈ, ਕਸਾਈ, ਕਸਾਈ, ਭਰਾਈ, ਅੱਛਾ। ਕੁਮਾਰ, ਸਾਰੀਆਂ ਕੁਮਾਈਆਂ ਜੀ। ਇਹ ਤਾਂ ਮਾਸ਼ਾਅੱਲਾ ਰੌਣਕਾਂ ਲੱਗੀਆਂ ਹੈ। ਹਾਂ ਜੀ, ਰੌਣਕਾਂ ਲੱਗੀ। ਕੋਈ ਬੰਦਾ ਛੱਡਿਆ ਹੀ ਨਹੀਂ ਹੈਗਾ। ਨਹੀਂ ਜੀ। ਅੱਛਾ ਮਾਂ ਜੀ, ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਰਲਾ ਰੜਾ। ਅੱਛਾ, ਰੜਾ ਹੋਣਾ ਕਿ ਰੜਾ? ਰਲਾ ਮਾਲਕ ਅੱਛਾ। ਆਪਣੀ ਕਿਹੜੀ ਬਰਾਦਰੀ, ਕੌਮ ਕਿਹੜੀ ਆਪਣੀ? ਮਾਲਕ ਮਲਕ। ਅੱਛਾ। ਹਿੰਦੁਸਤਾਨ 'ਚ ਆਪਣਾ ਪਿੰਡ ਕਿਹੜਾ ਸੀ? ਸਿੱਧ ਮਸਕੂਲ ਵਾਲੇ। ਅੱਛਾ। ਡਾਕਖਾਨੇ ਦਾ ਵੀ ਪਤਾ ਕਿਹੜਾ ਲੱਗਦਾ ਸੀ? ਹੈ ਡਾਕਖਾਨੇ ਦਾ ਪਤਾ ਕਿਹੜਾ ਲੱਗਦਾ ਸੀ? ਪਿੰਡ ਦਾ ਹੀ, ਪਿੰਡ ਦਾ ਹੀ, ਖਾਸ ਪਿੰਡ ਡਾਕਖਾਨਾ। ਦਾ ਹੀ ਡਾਕਖਾਨਾ, ਪਿੰਡ ਦਾ ਹੀ। ਅੱਛਾ। ਸਾਡੇ ਸਿਰਫ ਆਹ ਤੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਹੈ ਨੇੜੇ ਨੇੜੇ ਪਿੰਡ ਕਿਹੜੇ ਸੀ? ਬਥੇਰੇ ਸੀ ਪਿੰਡ, ਪਿੰਡ ਬਥੇਰੇ ਸੀ। ਅੱਛਾ।
ਕੋਈ ਥੋੜੇ ਜਿਹਾ ਦੱਸ ਦਿਓ। ਗੁੜੇ ਮਾਨ ਹਾਂ ਸਿੱਧਮ ਹਾਂ ਬਥੇਰੇ ਸੀ ਪਿੰਡ ਤਾਂ। ਅੱਛਾ, ਚੇਤੇ ਨਹੀਂ ਹੈਗੇ? ਹੈ ਨਹੀਂ ਹਾਂ ਉੱਥੇ ਦੇ ਕੋਈ ਬੰਦਿਆਂ ਦੇ ਨਾਂ ਯਾਦ ਹੋਣ, ਹਾਂ ਉੱਥੇ ਦੇ ਕੋਈ ਬੰਦਿਆਂ ਦੇ ਨਾਂ ਯਾਦ ਹੋਣ। ਜਾਣ ਕੇ ਨਹੀਂ ਦੱਸਦੇ ਛੱਡ ਪਏ। ਜਾਣ ਕੇ ਨਹੀਂ ਦੱਸਦੀ, ਨਹੀਂ ਤੂੰ ਦੱਸ ਦੇ ਕੀ ਦੱਸਾਂ? ਵੀ ਉੱਥੇ ਦੇ ਕੋਈ ਬੰਦੇ ਕੋਈ ਬੁੜੀਆਂ ਦੇ ਨਾਂ ਤਾਂ ਯਾਦ ਹੁੰਦੇ ਹੀ ਆ। ਮੈਨੂੰ ਨਹੀਂ ਪਤਾ। ਅੱਛਾ ਬਾਬਾ ਯਾਰ ਖਲਾਰਾ ਤਾਂ ਇਕੱਠਾ ਕਰ ਥੋੜਾ ਜਿਹਾ। ਬਾਬਾ ਜੀ ਬੈਠੋ, ਠੀਕ ਠੀਕ ਬੈਠੇ ਜੀ, ਸਹੀ ਬੈਠੋ, ਉਂਝ ਬੈਠੋ, ਉਂਝ ਬੈਠੋ, ਪੱਟਾਂ ਦੇ ਅੰਦਰ ਹੱਥ ਰੱਖ ਕੇ। ਉਹ ਮੈਂ ਬੋਲਦਾ ਬਾਬਾ ਥੋੜਾ ਈਜ਼ੀ ਹੋ ਜਵੇ। ਠੀਕ ਹੋ ਗਿਆ ਬਾਬਾ ਤੁਸੀਂ ਤਾਂ ਨਾੜਾਂ ਚੜਾਤੀਆਂ ਬਾਬੇ ਦੀਆਂ ਯਾਰ। ਆਪਣੀ ਉਮਰ ਕਿੰਨੀ ਕੁ ਸੀ ਉਦੋਂ? ਕੀ ਪਤਾ ਉਮਰ ਦਾ ਪੁੱਤ, ਮੈਨੂੰ ਕੀ ਪਤਾ? ਕਿਉਂ? ਮੈਨੂੰ ਨਹੀਂ ਪਤਾ ਉਮਰ ਦਾ। ਮਾਂ ਪਿਓ ਨੂੰ ਪਤਾ ਹੋਊ। ਮੈਨੂੰ ਕੀ ਪਤਾ? ਤੈਨੂੰ ਪਤਾ ਉਮਰ ਦਾ? ਉਮਰ ਦਾ ਨਹੀਂ ਇੱਧਰ ਮੂੰਹ ਪਤਾ। ਕਰਕੇ ਗੱਲ ਕਰੋ। ਲੈ ਜਾਵੇ ਤੂੰ ਚੰਦੌੜ ਕੇ ਲੋ ਉਹ ਇੱਧਰ ਆ, ਇੱਧਰ ਆ। ਕਿੱਥੇ ਕਹਿ ਕੇ ਪਰਾਉਣੇ ਆਉਂਦੇ? ਕਹਿੰਦਾ ਇਹ ਉੱਥੋਂ ਹੀ ਆਇਆ ਆ ਪਰਾਉਣੇ ਕਿੱਥੋਂ ਆਉਣੇ ਆ? ਇੰਡੀਆ ਚੋਂ। ਲੈ ਆਰਾਮ ਤੇ ਕਿੱਥੇ? ਆਹ ਦੇ ਤਾਂ ਮੁੰਡਾ ਆਇਆ ਉਹਨਾਂ ਦਾ। ਬੀਬੀ ਦੇਸ਼ ਚੋਂ ਆਇਆ ਵਾ, ਮੈਂ ਕੰਮ ਕਰ ਦੇਸ਼ ਚੋਂ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਤੁਸੀਂ ਨਹੀਂ ਬੋਲਣਾ। ਹਾਂ ਕਾਟਨ ਮਿਲ ਤਾਂ ਨਹੀਂ ਚੱਲ ਪਈ ਕਿਤੇ? ਇਹ ਏਦਾਂ ਹੀ ਕਰਦਾ ਰਹਿੰਦਾ ਵਾਂ ਨਾ ਖਾੜੇ 'ਚ ਵੇਖ ਲੈ ਤੂੰ ਆਖਿਆ ਕੰਜਰ ਦਿਓ ਬਾਬਾ ਕੱਲਾ ਹੀ ਬੜਾ ਸਾਰੇ ਆਪ ਹੈ ਚੋਰੀ ਜੋ ਹਾਜੀ ਕਰਦਾ ਹੈ ਵੀ ਕਰਦਾ ਮੈਂ ਮੂੰਹ ਜੇ ਕਰ ਕਾਹਦੀ ਕਰਨਾ ਹਾਂ ਕਾਹਦੀ ਸੁਗਰ ਵੀ ਚੋਰੀ ਕੀਤੀ ਨਹੀਂ ਕਰਦਾ ਓਏ ਓ ਲਾ ਆ ਗੱਲ ਹੋਣਾ ਜਾ ਦੇ ਯਾਰ। ਉਹ ਤਾਂ ਫਿਰ ਆੜ ਕੋਈ ਖੰਦਾ ਕਿਹੜੀ ਤੁਸੀਂ ਕਹਿੰਦੇ ਮੈਂ ਕੀਤੀ? ਕਿਹੜੀ ਚੋਰੀ ਕੀਤੀ? ਉਹ ਚੋਰੀ ਨੂੰ ਬਾਬਾ ਜਿਹੜਾ ਸਫਰ ਤੋਂ ਜੇ ਲੈ ਗਏ ਹਾਂ। ਉਹ ਚੋਰੀ ਤਾਂ ਨਹੀਂ ਨੇ ਆਉਂਦੇ ਕਿੱਦਾਂ? ਜਿਹੜਾ ਸਫਰ ਤੋਂ ਜੇ ਬੰਦਾ ਲੈ ਗਏ ਹਾਂ। ਤੇ ਆਪਦਾ ਬਣਾਈਏ ਉਹ ਚੋਰੀ ਕਾਹਦੀ ਏ ਨਹੀਂ ਕੋਈ ਹੈ ਦਾਲ ਚ ਕਾਲਾ ਕਾਲਾ। ਉਹ ਤਾਂ ਫਿਰ ਕੋਲੇ ਰਹਿਣਾ ਹੀ ਪੈਂਦਾ ਉਹ ਤਾਂ ਫਿਰ ਕੋਲੇ ਰਹਿਣਾ ਹੀ ਪੈਂਦਾ ਨਹੀਂ ਇੰਨਾ ਕੁ ਤਾਂ ਕਰਦਾ ਹੀ ਹੁੰਦਾ। ਵੀ ਕਰਦਾ ਹਾਂ। ਮੰਨ ਗਏ ਹਾਂ ਝੂਠ ਹੀ ਪੈ ਵੀ ਨਹੀਂ ਮਾਰਦਾ ਹਾਂ। ਥੋੜੀ ਮੌਕੇ ਉਹ ਤਾਂ ਭੇਤੀ ਜਿਹੜੇ ਲੱਕੋਂ ਲੈ ਜਾਂਦੇ ਆ ਜੀ ਬਾਬਾ ਜੀ, ਤੁਹਾਡਾ ਉਹ ਤਾਂ- ਭੇਤੀ ਕੋਲ ਉਹ ਬੈਠਾ ਤਾਂ ਸੀ। ਗੱਲ ਏ ਉਹ ਕੱਢੀ ਜਿਹੜੀ ਨਾ ਹੀ ਕਰਨੀ ਹੋਵੇ ਵੀ ਇਹਨਾਂ ਨੇ ਸਾਈਕਲ ਉਦੋਂ ਲਿਆ ਅੱਛਾ ਤੇ ਉਹ ਸਾਰਾ ਹੀ ਪਿੰਡ ਦੇਖਣ ਆਇਆ ਵੀ ਯਾਰ ਉਹ ਮਸ਼ੀਨ ਲੈ ਆਂਦੀ ਐ ਇਸ ਕਿਸਮ ਦੀ ਸਫ਼ਰ ਕਰਦੀ ਐ ਤੇ ਉਹ ਪੈਰ ਹੀ ਨਹੀਂ ਲੱਗਣ ਦੇ ਹਾਂ ਚੱਲੇ ਆ। ਹਾਂ ਬੜਾ ਬੰਦਾ ਅੜਾਈ ਜਾਂਦਾ। ਬੰਦੇ ਨੂੰ ਉਹ ਸਿਰ ਦਿੱਤਾ ਤੇ ਚੁੱਕੀ ਚਲੀ ਜਾ ਯਕੀਨ ਕਰਕੇ ਤੇ ਸਾਰਾ ਪਿੰਡ ਦੇਖਣ ਆਇਆ। ਸਾਈਕਲ ਉਹ ਨਵੀਂ ਚੀਜ਼ ਨਵੀਂ ਚੀਜ਼, ਹਾਂ, ਬਿਲਕੁਲ। ਹਾਂ ਕਿਉਂਕਿ ਇਹ ਮੁਲਾਜ਼ਮ ਵੀ ਉਧਰ ਹੋ ਗਿਆ ਸੀ ਨਾ ਉਦੋਂ ਅੱਛਾ ਤੇ ਪੜ੍ਹੇ ਲਿਖੇ ਵੀ ਆਇਆ ਸੀ ਤੇ ਉਹ ਕੋਈ ਆਪਣਾ ਹੈ ਸੀ ਥੋੜਾ ਬਹੁਤਾ ਜਰਾ ਇਨਫਰਾਦੀਅਤ ਹਾਂ ਹਾਂ। ਤੇ ਫਿਰ ਉਹ ਜਦੋਂ ਸਾਈਕਲ ਲਿਆਂਦਾ ਤਾਂ ਕਹਿੰਦੇ ਇੰਨਾ ਲੋਕਾਂ ਨੂੰ ਮਤਲਬ ਤਜਬ ਹੋਇਆ ਨਾ ਵੀ ਯਾਰ ਇਹ ਕਿਹੜੀ ਸ਼ੈ ਆ ਗਈ ਹੈ। ਸੁਣਦੇ ਆ ਜੀ, ਕਹਿੰਦੇ ਉਹ ਕੋਈ ਜੰਗਲੀਆਂ ਦਾ ਏਰੀਆ ਸੀ ਤਾਂ ਉਹ ਬੰਦਾ ਸਾਈਕਲ ਤੇ ਪਟੜੀ ਤੇ ਜਾਣ ਡਿਆ ਤਾਂ ਉਹ ਡਾਂਗਾ ਲੈ ਕੇ ਪਿੱਛੇ ਭੱਜ ਪਏ। ਉਹਨੇ ਕਿਹਾ ਬਲਾ ਬੰਦੇ ਨੂੰ ਉਡਾਈ ਜਾਂਦੀ ਹੈ, ਬੰਦੇ ਨੂੰ ਸਾਈਕਲ ਭੰਨ ਦਿੱਤਾ ਡੰਡੇ ਮਾਰ ਮਾਰ ਕੇ। ਉਦੋਂ ਲੋਕਾਂ ਨੂੰ ਪਤਾ ਨਹੀਂ ਸੀ ਵੀ ਸਾਈਕਲ ਕਿਹੜੀ ਚੀਜ਼ ਹੈ। ਬੰਦਾ ਜਾਨ ਛਡਾਉਣ ਲਈ ਲੱਤਾਂ ਪੈਰ ਬਹੁਤ ਮਾਰਦਾ ਲੇਕਿਨ ਉਹ ਛੱਡਦੀ ਕਾਈ ਨਾ ਇਹ ਨਹੀਂ ਪਤਾ ਵੀ ਬੰਦਾ ਹੀ ਉਹਨੂੰ ਲਈ ਜਾਂਦਾ। ਤਿੰਨ ਸੀ ਅੱਛਾ ਕੋਈ ਵੀ ਨਹੀਂ ਹੁਣ ਕੋਈ ਵੀ ਤਿੰਨ ਹੀ ਮੁੱਕ ਗਏ। ਹਾਂ ਹਾਂ ਅੱਛਾ ਉਹਦਾ ਮੁੰਡਾ ਨਾ ਛੱਪੜ 'ਚ ਡੁੱਬ ਕੇ ਮਰ ਗਿਆ, ਮਈਆਂ ਲੈ ਕੇ ਆਏ ਦਾ। ਉਹ ਮਰ ਗਿਆ। ਉਹ ਜਿਹਦਾ ਮੁੰਡਾ ਮਰਿਆ ਨਾ ਉਹਨੇ ਜ਼ਮੀਨ ਸਰਕਾਰੂ ਕਰਤੀ। ਉੱਥੇ ਸਕੂਲ ਪੈ ਗਏ, ਹਸਪਤਾਲ ਪੈ ਗਏ, ਸਾਡੇ ਪਿੰਡ 'ਚ ਸਾਰਾ ਕੁਝ ਬਣ ਗਿਆ ਉਹ ਜ਼ਮੀਨ ਦੇ ਵਿੱਚ। ਵਾਹ ਉੱਥੇ ਅੱਡਾ ਕੁੱਤਾ ਕਿੱਥੇ ਲੈ ਕੇ ਆਇਆ ਹੁਣ ਨਹੀਂ ਸੱਚ ਮੰਨਣਾ ਯਾਰ ਕਿਆ ਕਿੱਥੇ ਲੈ ਕੇ ਆਇਆ ਹੁਣ ਮੈਨੂੰ ਚੱਲ ਛੱਡ ਕੇ ਆ ਚੱਲ। ਛੱਡਿਆ ਉਹਦਾ ਮਾਂ, ਇਹ ਤਾਂ ਦੱਸਦੇ ਵੀ ਉੱਥੇ ਤੈਨੂੰ ਜਾਣਨ ਵਾਲੀ ਕਿਹੜੀ ਕਿਹੜੀ ਮਾਈ ਸੀ। ਉਹਦੇ ਦੱਸਦੇ ਵੀ ਉੱਥੇ ਜਾਣਨ ਵਾਲੀ ਤੈਨੂੰ ਮਾਈ ਉਹ ਕਹਿੰਦੇ ਜੇ ਤੈਨੂੰ ਸੱਦਣ ਆ ਗਏ ਪ੍ਰਾਹੁਣੇ ਆ ਗਏ, ਮੈਂ ਕਿਹਾ ਮਾਸੂਮਾ ਕੇ ਘਰ ਵਾਂ, ਉਹ ਉੱਥੋਂ ਆ ਕੇ ਮੁੜ ਜਾਣਗੇ। ਨਹੀਂ, ਮੈਂ ਇਹ ਕਹਿੰਦਾ ਮਾਂ ਇਹ
ਇਹ ਤਾਂ ਦੱਸਦੇ ਵੀ ਉੱਥੇ ਤੈਨੂੰ ਕਿਹੜੀ ਕਿਹੜੀ ਤੇਰੀ ਹੁੰਦੀਆਂ ਨਾ ਤਲਕਾਤ ਮਾਈਆਂ ਨਾਲ ਵੀ ਕਿਹੜੀ ਮਾਈ ਜਾਣਦੀ ਸੀ? ਕਹਿੰਦਾ ਪ੍ਰਾਹੁਣੇ ਆਉਣੇ। ਕਿਹੜੇ ਆਉਣੇ ਸੀ? ਉਹ ਕਹਿੰਦੀਆਂ ਸਾਡੇ ਤੇ ਕੋਈ ਪ੍ਰਾਹੁਣਾ ਨਹੀਂ ਆਉਂਦਾ। ਉਹ ਉੱਧਰ ਨਹੀਂ ਸੀ ਮਾਈ, ਇੱਧਰ ਆਉਣੇ ਸੀ। ਮੈਂ ਕਿਹਾ ਕੁੜੇ ਕਿੱਥੋਂ ਪ੍ਰਾਹੁਣੇ ਆਉਣੇ ਆ? ਕਹਿੰਦੀ ਸਾਡੇ ਤਾਂ ਕੋਈ ਪ੍ਰਾਹੁਣਾ ਨਹੀਂ। ਮੈਂ ਕਿਹਾ ਬਲਾਲ ਕਹਿ ਕੇ ਆਇਆ। ਕਹਿੰਦੀ ਬਲਾਲ ਨੂੰ ਪਤਾ ਹੋਣਾ। ਚੂਰੀ ਕੁੱਟ ਕੇ ਮਾਮਾ ਨੇ ਦੇ ਦੇਣੀ, ਉਹਨੇ ਖਾ ਲੈਣੀ। ਨਹੀਂ ਤੇ ਬਜ਼ੁਰਗੋ ਕੈਮਰੇ ਜਾ ਰਹੇ ਆ, ਮਾਰ-ਮਾਰ ਨੱਕ ਜੁੰਗਲ ਫੇਰਦਾ ਬੰਦਾ ਅੱਛਾ ਨਹੀਂ ਲੱਗਦਾ ਹੈ। ਹਾਂ ਉਹ ਸਾਰਾ ਕੁਝ ਵਿੱਚ ਆਣਾ ਹੈ। ਉਹ ਗੱਲਬਾਤ ਚੇਤੇ ਉੱਥੋਂ ਦੀ? ਨਹੀਂ, ਮੇਰੇ ਮੁੰਡੇ ਕਹਿਣ ਹਿੰਦੁਸਤਾਨ ਚ ਪ੍ਰਾਹੁਣੇ ਆਏ ਆ, ਲੀੜੇ ਪਾ ਕੇ ਜਾਈ ਕੱਢੀ ਬੈਠੇ ਸੀ। ਸਗੋਂ ਤੇ ਲੜ ਪਏ ਮੇਰੇ ਨਾਲ ਇਹਦੇ ਵਰਗੇ। ਮੈਂ ਕਿਹਾ ਨਹੀਂ, ਮੈਂ ਨਹੀਂ ਪਾਉਣੀ। ਇਹ ਇੰਡੀਆ ਜੋ ਆਇਆ ਉਹਨਾਂ ਦਾ ਪੋਤਾ, ਹੁਣ ਅਸੀਂ ਬੇ ਜਾ ਬੇ ਕੁੱਤਿਆ। ਕਹਿੰਦਾ ਪ੍ਰਾਹੁਣੇ ਆਉਂਦੇ। ਹੁਣ ਨਹੀਂ ਸੱਚ ਮੰਨਣਾ। ਇਹ ਮੈਨੂੰ ਉੱਥੋਂ ਲੈ ਕੇ ਆਇਆ ਭੈਣੀ ਵਾਲਿਆਂ ਦੇ ਡਰਾਂ ਵਿੱਚ। ਭੈਣੀ ਵਾਲਿਆਂ ਦੇ ਡਰਾਂ 'ਚ ਜਾ ਰਹੀ ਸੀ ਮੈਂ। ਮੈਂ ਨਹੀਂ ਕਦੇ ਕਿਸੇ ਦੇ ਗਈ। ਇਹਨਾਂ ਦੇ ਘਰ ਤੋਂ ਛੋਟਾ। ਇਹਨਾਂ ਦੇ ਨਾ ਆਪਾਂ ਨੂੰ ਕੋਈ ਗੱਲਬਾਤ ਨਹੀਂ ਚੇਤੇ ਉੱਥੇ ਦੀ? ਨਹੀਂ, ਆਸ਼ਕਰ ਠੀਕ ਨਹੀਂ ਹੈ। ਅੱਛਾ, ਆਸ਼ਕਰ ਤਕੜਾ ਨਹੀਂ। ਕੀ ਹੋਇਆ? ਆਸ਼ਕਰ ਤਕੜਾ ਨਹੀਂ ਵਿਚਾਰਾ, ਉਹਦੀ ਸਿਹਤ ਨਹੀਂ ਠੀਕ। ਉਹ ਕੌਣ ਆ? ਆਸ਼ਕਰ ਮੇਰਾ ਪੁੱਤ ਵਾ। ਅੱਛਾ, ਅੱਲਾ ਸਿਹਤ ਦੇਵੇ ਜੀ ਉਹਨੂੰ। ਆਮੀਨ। ਸਾਨੂੰ ਕੋਈ ਗੱਲ ਹੀ ਸੁਣਾ ਦਿਓ ਉੱਥੇ ਦੀ। ਗੱਲ ਕੋਈ ਨਹੀਂ ਆਉਂਦੀ ਭਾਈ। ਕਿਉਂ? ਉਮਰ ਤਾਂ ਤੁਹਾਡੀ ਵਾਹਵਾ ਹੀ ਸੀਗੀ। ਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ। ਬਾਬਾ ਜੀ ਆਪਣਾ ਨਾਮ ਦੱਸਿਓ। ਸ਼ੇਰ ਮੁਹੰਮਦ। ਤੇ ਆਪਣੇ ਬਜ਼ੁਰਗਾਂ ਦਾ ਕੀ ਨਾਮ ਸੀ? ਬਜ਼ਰਦੀਨ। ਦਾਦਾ ਜੀ ਦਾ ਵੀ ਪਤਾ ਸੀ? ਹਾਂ? ਦਾਦੇ ਦਾ ਨਾਮ ਦਾ ਵੀ ਪਤਾ? ਨਹੀਂ ਨਹੀਂ। ਅੱਛਾ ਚਲੋ। ਬਾਬਾ ਜੀ ਆਪਣੀ ਕਿਹੜੀ ਬਰਾਦਰੀ ਆ? ਗੁੱਜਰ। ਗੋਤ ਕਿਹੜੀ ਆਪਣੀ? ਛੌੜੀ। ਅੱਛਾ, ਦੱਸੋ ਤਾਂ ਆਪਣਾ ਪਿਛੋਕੜ ਪਿੱਛੋਂ ਕੀ ਸੀ? ਇਹ ਕੋਈ ਪਤਾ ਨਹੀਂ। ਇਹ ਕੋਈ ਪਤਾ ਨਹੀਂ। ਆਪਣਾ ਪਿੰਡ ਪਿਛਲਾ ਕਿਹੜਾ ਸੀਗਾ? ਪਿੰਡ ਲਲੌੜੀ। ਅੱਛਾ ਜੀ। ਚੱਕ ਨੰਬਰ 120 ਜੀਂਬੇ ਬਾਵਾ ਚੱਕ ਸਰਗੋਦਾ ਰੋਡ ਤੇ ਇਹ ਪਿੰਡ ਆ ਜੀ। ਤਹਿਸੀਲੋ ਜ਼ਿਲ੍ਹਾ ਲਾਇਲਪੁਰ ਫੈਸਲਾਬਾਦ। ਉਹ ਕੀ ਕਰੀ ਜਾਂਦੇ ਆ? ਕੁਟੀ ਬਲੋਚਾਂ ਵਾਲੀ ਮਸ਼ਹੂਰ ਸਰੂਪ ਆ ਬਾਬਾ ਕਿੰਨਾ ਗਲ ਮਾਰ ਸ਼ਹਿਰ ਦਰਕਾਂ ਦੇ ਬੰਦਿਆਂ ਨੂੰ ਪੁੱਛਣਾ ਬਲੇ ਪੁੱਛ ਲਿਆ ਜੇ ਸਿੱਖਾਂ ਨੂੰ। ਅੱਛਾ ਬਾਬਾ ਜੀ ਸ਼ੂਗਰ ਵਾਲਾ ਫੰਕਸ਼ਨ ਅਲੱਗਾ ਲਵਾਇਆ? ਅੱਲਾ ਦੇ ਹੁਕਮ ਨਾਲ। ਨਹੀਂ ਬਾਬਾ ਜਿੰਦਾਬਾਦ ਆ, ਜਿੰਦਾਬਾਦ। ਗੱਲਬਾਤ ਕਰ ਲਈ। ਕੌਡੀ ਖੇਡੇ ਘੋਲ ਕਰੇ ਅੱਜ ਤਿਆਰ। ਕੀ ਬਾਤ ਹੈ ਬਾਜੀ। ਅਜੇ ਗੁੱਸੀ ਨਾਲ ਹੈ, ਮੈਂ ਕੋਈ ਦੋਸ਼ ਨਹੀਂ ਮਾਰਦਾ। तीन राई थे गए, 4 राजपूत थे, 3 चौकीदार थे। ਵਾਹ ਜੀ ਵਾਹ, ਕੀ ਬਾਤ ਆ। हाँ ਉਹ ਤਾਂ ਫਿਰ ਸ਼ਹਿਰ ਹੀ ਹੋਇਆ ਪਿੰਡ। हाँ जी, कस्बा सेगा ठीक ठाक। हाँ जी। ਬਾਬਾ ਜੀ ਇਹਨੇ ਮੁੜ ਕੇ ਆ ਜਾਣੇ, ਹੋਰ ਮੁੜ ਕੇ ਉਹ ਉਹਦਾ ਕਰਨਾ। ਇਹ ਚਲੋ 2 ਵਾਰੀ ਭੌਂਗ ਲਾ ਤੂੰ ਹਟ ਜਾ। ਸਲਾਮ ਅਲੈਕਮ ਬਾਬਾ ਜੀ। ਅਸਲਾਮ ਅਲੈਕੁਮ ਜੀ। ਵਾਲੇਕਮ ਸਲਾਮ ਕਹੋ ਨਾ। ਵਾਲੇਕੁਮ ਸਲਾਮ। ਮੁੜ ਕੇ ਲੈ ਜਾਣਾ ਉਹਨਾਂ ਨੇ ਤੇ ਫਿਰ ਢੋਲੇ ਮਾਈਏ ਗਾਉਣੇ? ਹਾਂ ਢੋਲੇ ਮਾਈਏ ਗਾਉਣੇ। ਕੋਈ ਯਾਦ? ਨਹੀਂ ਨਹੀਂ ਇਸ ਟਾਈਮ ਯਾਦ ਨਹੀਂ। ਠੀਕ ਹੈ। ਨਹੀਂ ਨਹੀਂ। ਅੱਛਾ, ਪਰ ਮੁੰਡਾ ਇੱਕੋ ਹੀ ਸੀ, ਉਹ ਮਰ ਗਿਆ। ਉਹ ਸਾਰੇ ਕਹਿੰਦੇ ਸੀ ਵੀ ਇਹਨੂੰ ਹਕੀਮ ਨੂੰ ਮਾਰੂਗਾ। ਮਾਰਿਆ ਨਹੀਂ ਉਹਨੇ, ਜ਼ਮੀਨ ਜਾ ਕੇ ਸਰਕਾਰੂ ਕਰਤੀ। ਅੱਛਾ, ਸਕੂਲ ਪੈ ਗਏ, ਹਸਪਤਾਲ ਪੈ ਗਏ ਸਾਡੇ ਪਿੰਡ 'ਚ, ਸਭ ਕੁਛ ਪੈ ਗਿਆ। ਅਜਾੜੇ ਦਾ ਨਹੀਂ ਪਤਾ ਜਦੋਂ ਆਪਣਾ ਅਜਾੜਾ ਪਿਆ 47 ਦਾ? ਹੈ ਅਜਾੜੇ ਦਾ ਪਤਾ? ਅਜਾੜੇ ਦਾ ਕਿੱਦਾਂ ਪਿਆ? ਆਹੋ ਉਜਾੜਾ ਪੈ ਗਿਆ। ਹਾਂ, ਕਿੱਦਾਂ? ਬਸ ਪੈ ਗਿਆ। ਹਾਂ, ਤੇ ਕਿੱਦਾਂ ਆਏ ਸੀ ਤੁਸੀਂ? ਅਸੀਂ ਹਾਂ, ਅਸੀਂ 2 ਘਰ ਇਕੱਲੇ ਹੀ ਸੀ, ਸਾਰੇ ਉੱਜੜ ਕੇ ਆ ਗਏ। ਸਾਨੂੰ ਕੋਠੇ ਤੇ ਚੜਾਤਾ। ਅੱਛਾ, ਬਨੇਰੇ ਸੀ ਐਡੇ ਐਡੇ। ਉਹ ਕਹਿੰਦੇ ਬਨੇਰਿਆਂ ਦੇ ਨਾਲ ਪੈ ਜਾਵੋ। ਲੰਮੇ ਪੈ ਜਾਓ।
ਥੱਲੇ ਕੁਛ ਬਣਾ ਨਾ ਰੇਤਾ ਨਾ ਰੂਤਾ। ਅਸੀਂ ਆਖਿਆ ਕੀ ਗੱਲ? ਕਹਿੰਦੇ ਆਖੇ ਬੋਲਿਓ ਨਾ, ਚੁੱਪ ਕਰਕੇ ਤੁਹਾਨੂੰ ਲਾਹਾਂਗੇ, ਚੁੱਪ ਕਰਕੇ ਨਾ ਪੌੜੀਆਂ ਤੇ ਉਤਰ ਆਇਓ। ਅੱਧੀ ਘਰਾਤੋਂ ਸਾਨੂੰ ਲਾ ਲਿਆ, ਉੱਥੋਂ ਲਾ ਕੇ ਤਲਵੰਡੀ ਲਿਆਏ, ਤਲਵੰਡੀਓਂ ਬਾੜੇ ਵਾਲ ਆ ਗਏ, ਬਾੜੇ ਵਾਲੋਂ ਹੰਬੜੀ ਆ ਗਏ, ਤੁਰੇ 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 ਆ ਕੇ ਜੱਸੀਆਂ ਕੈਂਪ ਲੱਗ ਗਿਆ। ਜੱਸੀਆਂ ਤੋਂ ਅਸੀਂ ਇੱਥੇ ਆ ਗਏ, ਜੱਸੀਆਂ ਤੋਂ ਬਹਿ ਕੇ ਇੱਥੇ ਆ ਗਏ। ਇੱਥੇ ਫਿਰ ਕੁਲੀ 'ਚ ਸਿੱਧੇ ਆ ਗਏ ਸੀ? ਹੈ ਇੱਥੇ ਕੁਲੀ 'ਚ ਹੀ ਆ ਗਏ ਸਿੱਧੇ? ਨਹੀਂ, ਅਸੀਂ ਤਾਂ ਪਹਿਲਾਂ ਹੀ ਆ ਗਏ ਸੀ, ਪਹਿਲਾਂ ਹੀ ਆ ਗਏ ਸੀ। ਅੱਛਾ। ਕੋਈ ਰਾਹ ਦੇ ਵਿੱਚ ਬੰਦੇ ਬੁੰਦੇ ਕਤਲੋ ਗਾਰਤ ਹੋਈ ਨਹੀਂ ਦੇਖੀ? ਨਹੀਂ ਹਾਂ। ਨਾ, ਅਸੀਂ ਨਹੀਂ ਕੋਈ ਵੀ ਦੇਖੀ। ਸਿਆਣਿਆਂ ਬੰਦਿਆਂ ਦਾ ਇੰਟਰਵਿਊ ਕਰਨਾ ਸੌਖਾ ਨਹੀਂ ਹੈਗਾ, ਇੰਨਾ ਸੌਖਾ ਨਹੀਂ ਜਿੰਨਾ ਬੰਦੇ ਸਮਝ ਲੈਂਦੇ ਆ ਵੀ ਐਵੇਂ ਜਾ ਕੇ, ਤੇ ਬੜੀ ਬੜੀ ਮੁਸ਼ਕਲ ਨਾਲ ਗੱਲਾਂ ਕਢਾਉਣੀਆਂ ਪੈਂਦੀਆਂ।